ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀ। ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਭਾਈ ਗੁਰਬਖਸ਼ ਸਿੰਘ ਜੀ ਦੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਨੂੰ ਅੱਜ 35ਵਾਂ ਦਿਨ ਹੋ ਗਿਆ ਹੈ। ਉਹਨਾਂ ਦਾ ਮੁੱਖ ਮੁੱਦਾ 6 ਬੰਦੀ ਸਿੰਘਾਂ ਦੀ ਰਿਹਾਈ ਹੈ ਤੇ ਹੁਣ ਹੌਲੀ-ਹੌਲੀ ਪੰਥ ਵਿੱਚ ਜਾਗਰੂਕਤਾ ਪੈਦਾ ਹੋ ਰਹੀ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਸੰਬੰਧੀ ਇੱਕ ਡੈਲੀਗੇਸ਼ਨ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਭਾਈ ਗੁਰਬਖਸ਼ ਸਿੰਘ ਜੀ ਨੂੰ ਮਿਲਣ ਗਈ। ਇਸ ਵਿੱਚ ਦਿੱਲੀ ਦੇ ਪ੍ਰਸਿੱਧ ਸਿੱਖ ਜਿਨ੍ਹਾਂ ਨੇ ਪੀ ਚਿਦੰਬਰਮ ਨੂੰ ਜੁੱਤੀ ਦੀ ਨੋਕ ਤੇ ਸਿੱਖ ਪੀੜ ਸਮਝਾਈ ਸੀ, ਸਰਦਾਰ ਜਰਨੈਲ ਸਿੰਘ ਵੀ ਸ਼ਾਮਿਲ ਸਨ। ਅੱਜ ਅਸੀਂ ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ ਅਤੇ ਹੋਰ ਸੰਬੰਧਿਤ ਮਸਲਿਆਂ ਸੰਬੰਧੀ ਇਹਨਾਂ ਨਾਲ ਗੱਲਬਾਤ ਕਰਾਂਗੇ। ਤੇ ਸਾਨੂੰ ਆਨਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਜਰਨੈਲ ਸਿੰਘ, ਜਰਨਲਿਸਟ ਰਾਈਟਰ ਫਰਮ ਦਿੱਲੀ। ਜੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਜਿਸ ਤਰ੍ਹਾਂ ਤੁਸੀਂ ਸਭ ਤੋਂ ਪਹਿਲਾਂ ਇਹੀ ਦੱਸੋ ਕਿ ਤੁਹਾਡੀ ਅੰਬ ਸਾਹਿਬ ਮੋਹਾਲੀ ਵਿਖੇ ਫੇਰੀ ਕਿਵੇਂ ਰਹੀ, ਤੇ ਇਹ ਵੀ ਦੱਸੋ ਕਿ ਹੁਣ ਭਾਈ ਗੁਰਬਖਸ਼ ਸਿੰਘ ਜੀ ਕਿਸ ਹਾਲਾਤ ਵਿੱਚ ਹਨ। ਪਹਿਲੇ ਤਾਂ ਤੁਹਾਡੇ ਕੋਲ ਇਨਫੋਰਮੇਸ਼ਨ ਗਲਤ ਹੈ ਕਿ ਮੈਂ ਦਿੱਲੀ ਦੇ ਕੋਈ ਕਮੇਟੀ ਦੀ ਡੈਲੀਗੇਸ਼ਨ ਨਾਲ ਗਿਆ ਜੀ। ਮੇਰਾ ਉਹਨਾਂ ਨਾਲ ਕੋਈ ਮਤਲਬ ਨਹੀਂ ਜੀ। ਮੈਂ ਪਹਿਲੇ ਵੀ ਉੱਥੇ ਗਿਆ ਤੇ ਫਿਰ ਅਸੀਂ ਦਿੱਲੀ 'ਚ ਜਦੋਂ ਪ੍ਰੈਸ਼ਰ ਕ੍ਰੀਏਟ ਕੀਤਾ ਤੇ ਤਿਹਾੜ ਜੇਲ੍ਹ ਦੇ ਸਾਹਮਣੇ ਪ੍ਰੋਟੈਸਟ ਕੀਤੇ ਨੇ ਤੇ ਹੁਣ ਵੀ ਉੱਥੇ ਫਤਿਹਨਗਰ ਗੁਰਦੁਆਰੇ ਦੇ ਉੱਥੇ ਮੁੰਡੇ ਆਪਣੇ ਲਗਾਤਾਰ ਹੜਤਾਲਾਂ ਤੇ ਬਹਿ ਰਹੇ ਨੇ। ਉਦੋਂ ਫਿਰ ਦਿੱਲੀ ਕਮੇਟੀ ਨੂੰ ਕੋਈ ਜਾਗ ਪਈ ਹੈ। ਅਸੀਂ ਆਪਣੇ ਸੁਤੰਤਰ ਤੌਰ ਤੇ ਉੱਥੇ ਗਏ ਸੀ ਤੇ ਉੱਥੇ ਕਿਉਂਕਿ ਮੋਹਾਲੀ ਦੇ ਫੇਸ 4 ਤੋਂ ਇੱਕ ਪ੍ਰੋਟੈਸਟ ਮਾਰਚ ਕੱਢਣਾ ਸੀ ਜਿਹੜਾ ਆਮ ਸਾਹਿਬ ਦਾ ਜਾਣਾ ਸੀ ਤੇ ਉਹਦੇ 'ਚ ਵੀ ਹਿੱਸਾ ਲੈਣ ਤੇ ਭਾਈ ਸਾਹਿਬ ਕੋਲ ਜਾਣਾ ਸੀ ਜੀ। ਤੇ ਬਾਕੀ ਜਿਹੜਾ ਕਿ ਦਿੱਲੀ ਕਮੇਟੀ ਨੂੰ 35 ਦਿਨਾਂ ਬਾਅਦ 38 ਦਿਨਾਂ ਬਾਅਦ ਯਾਦ ਆਈ ਹੈ, ਇਸ ਕਰਕੇ ਫਿਰ ਭਾਈ ਗੁਰਬਖਸ਼ ਸਿੰਘ ਨੇ ਫਿਰ ਉਹਨੂੰ ਝਾੜ ਵੀ ਮਾਰੀ ਸੀ। ਜੀ ਜੀ। ਤੇ ਵੀ ਦੱਸੋ ਭਾਈ ਗੁਰਬਖਸ਼ ਸਿੰਘ ਜੀ ਇਸ ਵੇਲੇ ਹਾਲਾਤ ਕਿਵੇਂ ਨੇ? ਦੇਖੋ ਜੀ, ਉਹਨਾਂ ਦੀ ਜਿਹੜੀ ਤਬੀਅਤ ਹੈ ਉਹ ਲਗਾਤਾਰ ਵਿਗੜ ਰਹੀ ਹੈ। ਵੈਸੇ ਆਤਮਿਕ ਤੌਰ ਤੇ ਉਹ ਚੜ੍ਹਦੀ ਕਲਾ 'ਚ ਨੇ ਜੀ। ਤੇ ਬਾਕੀ ਜੋ ਹੈ ਕਿ ਉੱਥੇ ਸੰਗਤ ਹੋਰ ਇਕੱਠੀ ਹੋ ਰਹੀ ਹੈ, ਮੈਸੇਜ ਆ ਰਿਹਾ। ਪਰ ਗੱਲ ਇਹ ਹੈ ਕਿ ਕੱਲ ਵੀ ਇੱਕ ਨਾਂ ਤਾਂ ਮੈਂ ਨਹੀਂ ਲੈਂਦਾ, ਇੱਕ ਵਿਸ਼ੇਸ਼ ਚੈਨਲ ਦੇ ਉੱਤੇ 1 ਘੰਟੇ ਦੀ ਅਸੀਂ ਡਿਸਕਸ਼ਨ ਕਰਾਈ ਸੀ ਜੀ। ਉਹ ਰਿਕਾਰਡ ਵੀ ਹੋ ਗਈ ਜੀ, ਪਰ ਉਹ ਰਿਲੀਜ਼ ਹੋਣ ਤੋਂ 15 ਮਿੰਟ ਪਹਿਲੇ ਹੀ ਆ ਗਿਆ ਜੀ, ਅਸੀਂ ਚਲਾ ਨਹੀਂ ਸਕਦੇ ਜੀ। ਤੇ ਇਹਦੇ ਤੋਂ ਪਤਾ ਲੱਗਦਾ ਕਿਤੇ ਨਾ ਕਿਤੇ ਕਿ ਪੰਜਾਬ ਵਿੱਚ ਅਜੇ ਪੋਲੀਟੀਸ਼ੀਅਨਸ ਜਿਹੜੇ ਹੈਗੇ ਨੇ ਉਹ ਉਸ ਇਸ਼ੂ ਨੂੰ ਹੋਰ ਹਾਈਲਾਈਟ ਨਹੀਂ ਹੋਣ ਦੇਣਾ ਚਾਹ ਰਹੇ। ਹਾਂਜੀ, ਕਿਸੇ ਅਖਬਾਰ 'ਚ ਐਡ ਵੀ ਆਉਣ ਦੀ ਗੱਲ ਹੋਈ ਤੇ ਉਹਨਾਂ ਨੇ ਕਹਿਤਾ ਟੈਕਨੀਕਲ ਕਾਰਨ ਹੈ ਜੀ, ਅਸੀਂ ਐਡ ਨਹੀਂ ਦੇ ਸਕਦੇ। ਇਸ ਕਰਕੇ ਅਜੇ ਸਰਕਾਰ ਦੇ ਮਨ ਵਿੱਚ ਕੀ ਹੈ ਕੀ ਨਹੀਂ ਹੈ ਅਸੀਂ ਕੁਝ ਕਹਿ ਨਹੀਂ ਸਕਦੇ। ਤੇ ਮੈਨੂੰ ਲੱਗ ਰਿਹਾ ਸੀ ਕਿ 1-2 ਦਿਨ ਤੋਂ ਪੋਜ਼ਿਟਿਵ ਨੋਟ ਕੁਝ ਹੋਏਗਾ, ਕੁਝ ਮੀਟਿੰਗਸ ਹੋਈਆਂ ਸੀ, ਪਰ ਹੁਣ ਜਿਸ ਤਰ੍ਹਾਂ ਦੇ ਨਾਲ ਉਹ ਟੀਵੀ ਦੇ ਉੱਤੇ ਵੀ ਉਹਨੂੰ ਡਿਸਕਸ਼ਨ ਨੂੰ ਰੋਕ ਲਿਆ ਤੇ ਮੈਂ ਕਹਿ ਨਹੀਂ ਸਕਦਾ ਕਿ ਕਿਸ ਤਰ੍ਹਾਂ ਕਿਸ ਵੱਲੋਂ ਜਾ ਰਹੇ ਨੇ ਜੀ। ਸੌਰੀ, ਜਿਸ ਤਰ੍ਹਾਂ ਅਸੀਂ ਪਹਿਲਾਂ ਇੰਟਰੋਡਕਸ਼ਨ ਕੀਤਾ ਕਿ ਤੁਸੀਂ ਗਏ ਸੀਗੇ ਪ੍ਰਬੰਧਕ ਕਮੇਟੀ ਨਾਲ, ਦਿੱਲੀ ਪ੍ਰਬੰਧਕ ਕਮੇਟੀ ਨਾਲ, ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ 35 ਦਿਨਾਂ ਬਾਅਦ ਹੁਣ ਜਾਗੀ ਹੈ ਕਮੇਟੀ, ਇਹ ਭਾਈ ਗੁਰਬਖਸ਼ ਸਿੰਘ ਜੀ ਲਈ ਕੀ ਕਰ ਰਹੇ ਨੇ? ਅਗਰ ਇਸ ਬਾਰੇ ਤੁਹਾਡੇ ਕੋਲ ਜਾਣਕਾਰੀ ਹੈ ਤੇ ਇਹ ਵੀ ਦੱਸੋ। ਮੈਂ ਤੁਹਾਨੂੰ ਫਿਰ ਕਹਿਤਾ ਕਿ ਮੈਂ ਕਿਸੇ ਕਮੇਟੀ ਦੇ ਨਾਲ ਨਹੀਂ ਗਿਆ ਸੀ। ਫਿਰ ਤੁਸੀਂ ਕਹੀ ਜਾ ਰਹੇ ਹੋ ਕਿ ਬਈ ਤੁਸੀਂ ਉਹਨਾਂ ਦੀ ਕਮੇਟੀ ਨਾਲ ਗਏ ਸੀ। ਮੇਰਾ ਕਮੇਟੀ ਨਾਲ ਮੈਂ ਕੋਈ ਮੈਂਬਰ ਹਾਂ ਉਹਦਾ, ਮੈਂ ਆਪਣੇ ਲੈਵਲ ਤੇ ਗਿਆ ਹਾਂ ਤੇ ਮੈਂ ਉੱਥੇ ਹੀ ਜਾਣਾ ਜੀ। ਜੀ ਨਹੀਂ ਵੀਰ ਜੀ, ਮੈਂ ਵੀ ਇਹੀ ਕਹਿ ਰਹੀ ਕਿ ਤੁਸੀਂ ਉਹਨਾਂ ਨਾਲ ਨਹੀਂ ਗਏ ਸੀਗੇ, ਪਰ ਜਿਹੜੀ ਹੁਣ ਜਾਗੀ ਹੈ ਕਮੇਟੀ, ਜਿਹੜੀ ਹੁਣ ਗਈ ਆ ਉਹਨਾਂ ਨੂੰ ਮਿਲਣ ਲਈ ਭਾਈ ਗੁਰਬਖਸ਼ ਸਿੰਘ ਜੀ ਨੂੰ, ਇਹ ਭਾਈ ਗੁਰਬਖਸ਼ ਸਿੰਘ ਜੀ ਲਈ ਕੀ ਕਰ ਰਹੇ ਨੇ? ਅਗਰ ਇਸ ਬਾਰੇ ਤੁਹਾਡੇ ਕੋਲ ਜਾਣਕਾਰੀ ਹੈ ਇਹ ਵੀ ਦੱਸੋ। ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਉੱਥੇ ਉਹਨਾਂ ਨੇ ਇਹ ਮੈਂ ਸੁਣਿਆ ਕਿ ਕਹਿ ਰਹੇ ਸੀ ਕਿ ਅਸੀਂ ਉੱਥੇ ਬਾਦਲ ਸਾਹਿਬ ਨੂੰ ਮਿਲਾਂਗੇ ਤੇ ਇਹ ਕਰਾਂਗੇ ਤੇ ਉਹ ਕਰਾਂਗੇ, ਕੋਈ ਨਾ ਕੋਈ ਪੋਜ਼ਿਟਿਵ ਗੱਲ ਕੱਢਾਂਗੇ ਜੀ। ਤੇ ਪਰ ਅਜੇ ਤੱਕ ਮੈਨੂੰ ਪਤਾ ਨਹੀਂ ਉਹਨਾਂ ਨੇ ਕੀ ਮੀਟਿੰਗ ਹੋਈ ਹੈ ਕਿ ਨਹੀਂ ਹੋਈ ਹੈ। ਹਾਂਜੀ, ਤੇ ਅਜੇ ਤੱਕ ਕੋਈ ਰਿਸਪੌਂਸ ਸਾਹਮਣੇ ਆਇਆ ਨਹੀਂ ਉਹਨਾਂ ਦਾ ਜੀ। ਠੀਕ ਹੈ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਕਾਤਲਾਂ ਨੂੰ ਤਾਂ ਅੱਜ ਤੱਕ ਸਜ਼ਾਵਾਂ ਨਹੀਂ ਮਿਲੀਆਂ, 29 ਸਾਲ ਹੋ ਗਏ ਨੇ, ਪਰ ਜਿਨ੍ਹਾਂ ਸਿੱਖਾਂ ਨੇ ਆਪਣੀ ਸਾਰੀ ਜਵਾਨੀ ਜੇਲ੍ਹਾਂ ਦੇ ਵਿੱਚ ਗਾਲ ਦਿੱਤੀ ਹੈ, ਉਹਨਾਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਐਸਾ ਭਾਰਤ ਦੇ ਵਿੱਚ ਕਿਉਂ ਹੋ ਰਿਹਾ ਕਿ ਭਾਰਤ ਦੇ ਵਿੱਚ ਹੁਣ ਇਨਸਾਫ ਨਹੀਂ ਹੈ? ਦੇਖੋ, ਗੱਲ ਇਹ ਹੈ ਕਿ ਇਹਦੇ ਵਿੱਚ ਆਪਣੀ ਲੀਡਰਸ਼ਿਪ ਦੇ ਵੀ ਦੋਸ਼ ਹੈਗੇ ਆ ਜੀ। ਇਹਦੇ 'ਚ ਹੁੰਦੀਆਂ ਤਿੰਨ ਗੁਰਮੀਤ ਸਿੰਘ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਬੁੜੇਲ ਜੇਲ੍ਹ 'ਚ। ਇਹਨਾਂ ਤੇ IPC ਦੀ ਐਕਸਪਲੋਸਿਵ ਐਕਟ ਦੀ ਸੈਕਸ਼ਨ 3, 4, 5 ਲੱਗਾ ਹੋਇਆ, 95 ਤੋਂ ਇਹ ਬੰਦ ਆ ਜੀ। ਪਰ ਗੱਲ ਇਹ ਹੈ ਕਿ ਇਹੀ ਐਕਟ ਜਿਹੜਾ ਆ ਉਹਦੇ ਤੇ ਸੰਜੇ ਦੱਤ ਤੇ ਵੀ ਲੱਗਾ ਸੀ, ਪਰ ਹੁਣ ਉਹਦਾ ਪਿਓ ਸੁਨੀਲ ਦੱਤ ਕਾਂਗਰਸੀ ਸੀ ਤੇ ਉਹਦੀ ਭੈਣ ਹੁਣ ਪ੍ਰਿਆ ਦੱਤ ਜਿਹੜੀ ਆ ਉਹ ਕਾਂਗਰਸੀ ਅਤੇ ਨਾਲੇ ਆਪਣਾ ਉਹ ਮੈਂਬਰ ਆਫ ਪਾਰਲੀਮੈਂਟ ਆ, ਉਹਦੇ ਤੋਂ ਟਾੜਾ ਹਟਵਾਤਾ CBI ਨੇ।
ਟਾੜਾ ਹਟਵਾ ਕੇ 5 ਸਾਲ ਦੀ ਜੇਲ੍ਹ ਕਰਾਤੀ ਤੇ ਹੁਣ ਪੈਰੋਲ ਤੇ ਵੀ ਬਾਹਰ ਆਉਂਦਾ ਰਹਿੰਦਾ। ਪਰ ਜੀ ਜਿਹੜੇ ਆਪਣੇ ਸਿੰਘ ਆ ਉਹ ਪੈਰੋਲ ਤੇ ਵੀ ਬਾਹਰ ਨਹੀਂ ਆਏ। ਤੇ ਇਸੇ ਤਰ੍ਹਾਂ ਕਿਸ਼ੋਰੀ ਲਾਲ ਦਾ ਕੇਸ ਸੀ ਜਿਹੜਾ 84 ਦੇ ਵਿੱਚ ਉਹਨੇ ਕਈ ਸਿੱਖਾਂ ਦਾ ਕਤਲ ਕੀਤਾ ਸੀ। ਪਹਿਲਾਂ ਤਾਂ ਹਾਈ ਕੋਰਟ ਨੇ ਉਹਨੂੰ ਫਾਂਸੀ ਸੁਣਾਤੀ 7 ਕਤਲ ਦੇ ਹਾਂਜੀ ਮਾਮਲੇ, ਜੀ ਬਾਅਦ ਚ ਸੁਪਰੀਮ ਕੋਰਟ ਨੇ ਤੋੜ ਕੇ ਉਹ ਉਮਰ ਕੈਦ ਕਰਤੀ। ਤੇ ਹੁਣ 6 ਮਹੀਨੇ ਪਹਿਲੇ ਉਹ ਦਿੱਲੀ ਦੀ ਜਿਹੜੀ ਸ਼ੀਲਾ ਦੀਕਸ਼ਿਤ ਸਰਕਾਰ ਸੀ ਉਹਨੇ ਉਹਨੂੰ ਰਿਹਾ ਕਰਨ ਦੀ ਗੱਲ ਕੀਤੀ ਸੀ, ਜੀ ਉਹਨੇ ਰਿਕਮੈਂਡੇਸ਼ਨ ਕਰ ਦਿੱਤੀ ਸੀ। ਤੇ ਇਸ ਤਰ੍ਹਾਂ ਹੁਣ ਬਾਅਦ ਚੋਂ ਰੌਲਾ ਪਾਇਆ ਆਪਾਂ ਤੇ ਉਹ ਰੁਕਵਾਉਣਾ ਪਿਆ। ਗੱਲ ਇਹ ਹੈ ਕਿ ਜੰਮੂ ਕਸ਼ਮੀਰ ਦੀ ਸਰਕਾਰ ਜਿਹੜੀ ਹੈ, ਜੇ ਉਹ ਕਹਿ ਸਕਦੀ ਹੈ ਕਿ ਜਿਹੜੇ ਉਹਨਾਂ ਦੇ ਜਿਹੜੇ ਆਪਣੇ ਨੌਜਵਾਨ ਸੀ ਉਹ ਪਾਕ ਆਕੂਪਾਈਡ ਕਸ਼ਮੀਰ ਵੱਲ ਚਲ ਗਏ ਕਿ ਉਸ ਪਾਸੇ ਚਲੇ ਗਏ, ਤੇ ਉਹ ਉੱਥੋਂ ਦੀ ਜੇ ਵਾਪਸ ਆਉਣਾ ਚਾਹੁੰਦੇ ਨੇ, ਭਾਵੇਂ ਉਹਨਾਂ ਨੇ ਹਥਿਆਰ ਚੁੱਕੇ ਹੈ ਜੋ ਵੀ ਹੈ, ਤੇ ਉਹ ਉਹਨਾਂ ਨੂੰ ਵਾਪਸ ਵਸਾ ਲੈਣਗੇ, ਰਿਹੈਬਿਲਿਟੇਟ ਕਰ ਦੇਣਗੇ, ਕੋਈ ਕੇਸ ਨਹੀਂ ਚੱਲੇਗਾ। ਜੀ ਤੇ ਇਸ ਪਾਲਿਸੀ ਦੇ ਤਹਿਤ ਤਕਰੀਬਨ ਸੈਂਕੜੇ ਹਜ਼ਾਰਾਂ ਮੁੰਡੇ ਵਾਪਸ ਬੁਲਾ ਕੇ ਉਹ ਰਿਹੈਬਿਲਿਟੇਟ ਕਰ ਰਹੇ ਨੇ। ਤੇ ਉਹ ਆਪ ਗੱਲ ਉਮਰ ਅਬਦੁੱਲਾ ਨੇ ਮੰਨੀ ਹੈ ਤੇ ਜਦੋਂ ਹੋਮ ਮਿਨਿਸਟਰ ਪੀ ਚਿਦੰਬਰਮ ਸੀ ਉਹਨੇ ਮੰਨੀ ਸੀ। ਪਰ ਇਸ ਪਾਸੇ ਇੱਕ ਪਾਸੇ ਤੇ ਤੁਸੀਂ ਕਹਿ ਰਹੇ ਹੋ ਕਿ ਉਹ ਮੁੰਡੇ ਵਾਪਸ ਆ ਜਾਣ, ਕੋਈ ਕੇਸ ਨਹੀਂ ਚੱਲੇਗਾ, ਰਿਹੈਬਿਲਿਟੇਟ ਕਰ ਲਾਂਗੇ। ਜੀ ਇੱਕ ਪਾਸੇ ਇੱਕ ਮੁੰਡੇ ਜਿਹੜੇ ਜੇਲ੍ਹ ਕੱਟ ਕੇ ਉਮਰ ਕੈਦ ਪੂਰੀ ਵੀ ਹੋ ਚੁੱਕੀ ਹੈ, ਉਹਨਾਂ ਨੂੰ ਤੁਸੀਂ ਬਾਹਰ ਕੱਢਣ ਨੂੰ ਰਾਜੀ ਨਹੀਂ ਹੋ। ਇਸ ਕਰਕੇ ਕਿਤੇ ਨਾ ਕਿਤੇ ਕਮੀ ਜਿਹੜੀ ਹੈ ਇਹ ਆਪਣੀ ਕੌਮ ਦੀ ਲੀਡਰਸ਼ਿਪ ਦੀ ਹੈ। ਇੱਕ ਪੋਲੀਟੀਕਲ ਫੈਸਲਾ ਹੋਣਾ ਚਾਹੀਦਾ ਹੈ, ਜਿੱਦਾਂ ਜੋਧਪੁਰ ਦੀ ਜੇਲ੍ਹਾਂ ਚੋਂ ਨਜ਼ਰਬੰਦ ਕੱਢੇ ਗਏ ਸੀ, ਜਾਂ ਉਸੇ ਤਰ੍ਹਾਂ ਕਿ ਜਿਹੜੇ ਸਿੱਖ ਜੇਲ੍ਹ 'ਚ ਬੰਦ ਨੇ ਉਹਨਾਂ ਦੇ ਲਈ ਇੱਕ ਪੋਲੀਟੀਕਲ ਫੈਸਲਾ ਕਰਨ ਦੀ ਲੋੜ ਹੈ, ਸਰਕਾਰ ਤੇ ਪ੍ਰੈਸ਼ਰ ਕ੍ਰੀਏਟ ਕਰਨ ਦੀ ਲੋੜ ਹੈ। ਹਾਂਜੀ ਜੇ ਇਹਨਾਂ ਦੀ ਵਿਲ ਪਾਵਰ ਹੈ ਤੇ ਜੇ ਭਾਈ ਗੁਰਬਖਸ਼ ਸਿੰਘ ਨੇ ਤੇ ਇੱਕ ਨਾਲ ਪ੍ਰੈਸ਼ਰ ਕ੍ਰੀਏਟ ਕਰਾ ਦਿੱਤਾ, ਜੀ ਇਹਨੂੰ ਚਾਹੀਦਾ ਹੈ ਸੈਂਟਰ ਗਵਰਨਮੈਂਟ ਨਾਲ ਗਵਰਨਰ ਜਿਹੜਾ ਚੰਡੀਗੜ੍ਹ ਦਾ ਗੱਲ ਕਰਨ ਜੀ ਕਿ ਅੱਗੇ ਹਾਲਾਤ ਖਰਾਬ ਹੋ ਸਕਦੇ ਆ, ਪੰਜਾਬ ਦੀ ਸ਼ਾਂਤੀ ਭੰਗ ਹੋ ਸਕਦੀ ਹੈ। ਜੀ ਜੇ ਭਾਈ ਸਾਹਿਬ ਦੇ ਨੂੰ ਕੁਝ ਹੋ ਗਿਆ ਤਾਂ ਤੇ ਇਸ ਇਸ਼ੂ ਦੇ ਉੱਤੇ ਸ਼ਾਂਤਮਈ ਢੰਗ ਨਾਲ ਚੱਲ ਰਹੇ ਆ, ਤਾਂ ਇੱਕ ਲੀਨੀਅੰਟ ਵਿਊ ਲੈ ਕੇ ਤੇ ਸਿੰਪੈਥੈਟਿਕ ਢੰਗ ਦੇ ਨਾਲ ਅਸੀਂ ਇਸ ਇਸ਼ੂ ਦੇ ਉੱਤੇ ਸਿੰਘਾਂ ਨੂੰ ਰਿਹਾ ਕਰੀਏ, ਪੈਰੋਲ ਤੇ ਰਿਹਾ ਕਰੀਏ, ਜੀ ਰਿਵਿਊ ਕਮੇਟੀ ਬਣਾਈਏ, ਲੀਗਲ ਅਸਿਸਟੈਂਸ ਦੇਈਏ। ਜੀ ਜੀ ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੰਡੀਅਨ ਗਵਰਨਮੈਂਟ ਦੇ ਉੱਪਰ ਪ੍ਰੈਸ਼ਰ ਪਾਉਣਾ ਚਾਹੀਦਾ, ਪਰ ਜਿਹੜੀ ਬਾਹਰਲੀਆਂ ਸਾਰੀਆਂ ਸਿੱਖ ਸੰਗਤਾਂ ਨੇ ਉਹ ਕਾਫੀ ਪ੍ਰੋਟੈਸਟ ਕਰ ਰਹੀਆਂ ਨੇ। ਇੰਡੀਅਨ ਗਵਰਨਮੈਂਟ ਉੱਪਰ ਜਿੰਨਾ ਹੋ ਸਕੇ ਅਸੀਂ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰ ਰਹੇ। ਜਿਸ ਤਰ੍ਹਾਂ ਤੁਸੀਂ ਵੀਰ ਜੀ ਨੂੰ ਬਾਰ-ਬਾਰ ਮਿਲਣ ਗਏ ਹੋ, ਤੁਸੀਂ ਦੱਸੋ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਤਾਂ ਜਾਇਜ਼ ਨਹੀਂ, ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ, ਜਾਂ ਫਿਰ ਜਿਸ ਤਰ੍ਹਾਂ ਜੂਨ 84 ਜਾਂ ਨਵੰਬਰ 84 ਦਾ ਘੱਲੂਘਾਰਾ ਅਚਾਨਕ ਕੀਤਾ ਸੀਗਾ, ਜਾਂ ਫਿਰ ਨਸਲਕੁਸ਼ੀ ਕੀਤੀ ਜੀ, ਇਸ ਕੇਸ ਦੇ ਵਿੱਚ ਵੀ ਇਸ ਨੂੰ ਅੱਗੇ ਤੋਂ ਅੱਗੇ ਕਰ ਦਿੱਤਾ ਜਾਏਗਾ? ਦੇਖੋ, ਮੈਂ ਫਿਰ ਗੱਲ ਕਹਿ ਰਿਹਾ ਕਿ ਜਦੋਂ ਤੁਹਾਡੀ ਪੁਲਿਸ ਹੈ, ਪੁਲਿਸ ਨੇ ਜਦੋਂ ਆਪਣਾ ਕਾਨੂੰਨ ਨੂੰ ਨਹੀਂ ਮੰਨਿਆ, ਭਾਵੇਂ ਭਾਈ ਜਸਵੰਤ ਸਿੰਘ ਖਾਲੜਾ ਵਾਲਾ ਕੇਸ ਸੀਗਾ, ਉਹਦੇ ਵਿੱਚ ਪੁਲਿਸ ਨੂੰ ਹੈਲਪ ਕਰਦੀ ਰਹੀ ਸਰਕਾਰ। ਜੇ ਦੂਜੇ ਵੀ ਮਸਲੇ ਆ ਤੇ ਕਹਿੰਦੇ ਜੀ ਪੁਲਿਸ ਦਾ ਮੋਰਲ ਡਾਊਨ ਹੋ ਜਾਏਗਾ, ਇਸ ਕਰਕੇ ਹਿਊਮਨ ਰਾਈਟ ਵਾਇਓਲੇਸ਼ਨ ਕਰਕੇ ਅਸੀਂ ਕੇਸ ਨਹੀਂ ਚਲਾ ਰਹੇ। ਤੇ ਦੂਜੇ ਪਾਸੇ ਜਿਹੜੇ ਦੂਜੇ ਮੁੰਡੇ ਸੀ ਉਹਨਾਂ ਦੇ ਨਾਲ ਤੁਸੀਂ ਇਹ ਵਿਤਕਰਾ ਕਰ ਰਹੇ ਹੋ ਤੇ ਕਹਿੰਦੇ ਬਾਹਰ ਹੀ ਨਾ ਆਉਣ। ਇਸ ਤਰ੍ਹਾਂ ਡਬਲ ਸਟੈਂਡਰਡ ਨਹੀਂ ਹੋਣੇ ਚਾਹੀਦੇ, ਤੇ ਇਹ ਡਬਲ ਸਟੈਂਡਰਡ ਚੱਲ ਰਹੇ ਨੇ। ਉਹ ਸਰਕਾਰ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ, ਪਰ ਉਹ ਬਦਲ ਨਹੀਂ ਰਹੇ ਹੈ। ਤੇ ਇਸ ਰੀਜ਼ਨ ਮੈਂ ਕਹਿ ਰਿਹਾ ਲੀਡਰਸ਼ਿਪ ਦੇ ਵਿੱਚ ਆਪਣੀ ਇੱਕ ਵਿਲ ਪਾਵਰ ਦੀ ਕਮੀ ਹੈ। ਜੇ ਚਾਹਣ ਤਾਂ ਸੈਂਟਰ ਗਵਰਨਮੈਂਟ ਉੱਤੇ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਸਕਦਾ ਹੈ। ਬਾਕੀ ਇਹ ਗੱਲ ਹੈਗੀ ਹੈ ਕਿ ਸਾਨੂੰ ਟੈਕਨੀਕਲ ਕੁਝ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਵਿਟਾੜਾ ਵਗੈਰਾ ਲੱਗਾ ਹੁੰਦਾ 14 ਸਾਲ ਤੋਂ ਬਾਅਦ ਸਟੇਟ ਗਵਰਨਮੈਂਟ ਨੇ ਤੈਅ ਕਰਨਾ ਹੁੰਦਾ ਕਿ ਉਹਨਾਂ ਦੀ ਰਿਹਾਈ ਕਰਨੀ ਹੈ ਕਿ ਨਹੀਂ ਕਰਨੀ ਹੈ, ਤੇ ਇਹ ਸਟੇਟ ਗਵਰਨਮੈਂਟ ਦੇ ਹੱਥ ਵਿੱਚ ਹੁੰਦਾ। ਫਿਰ ਰਿਕਮੈਂਡ ਕਰਦੇ ਨੇ ਤੇ ਅੱਗੇ ਫਿਰ ਉਹ ਗੱਲ ਬਣਦੀ ਹੈ। ਤੇ ਇਹਦੇ ਵਿੱਚ ਕੱਲ ਮੈਨੂੰ ਇੱਕ ਗੱਲ ਪਤਾ ਲੱਗੀ ਸੀ ਕਿ ਉਹਦੇ ਚ 20 ਸਾਲ ਦੀ ਵੀ ਇੱਕ ਗੱਲ ਕੀਤੀ ਗਈ ਹੈ ਕਿ ਜਿਹੜੇ ਇਹੋ ਜਿਹੇ ਮਾਮਲੇ ਵਿੱਚ ਸਰਕਾਰ ਜਿਹੜੀ 20 ਸਾਲ ਬਾਅਦ ਉਹਨਾਂ ਦਾ ਤੈਅ ਕਰ ਸਕਦੀ, ਪਰ ਇੱਥੇ ਤਾਂ 22 23 ਸਾਲ ਹੋ ਚੁੱਕੇ ਆ। ਗੱਲ ਇਹ ਹੈ ਕਿ ਬਾਪੂ ਆਸਾ ਸਿੰਘ ਵਰਗੇ 94 ਸਾਲ ਦੇ ਹੋ ਕੇ ਬੰਦ ਹੈ। ਸਰਕਾਰ ਨੂੰ ਕੋਈ ਖਤਰਾ ਉਹਨਾਂ ਤੋਂ? ਕਈਆਂ ਨੂੰ ਅੱਖਾਂ ਤੋਂ ਦਿਸਦਾ ਨਹੀਂ ਵਿਚਾਰਿਆਂ ਨੂੰ ਕਿ ਸਰਕਾਰ ਨੂੰ ਖਤਰਾ ਉਹਨਾਂ ਤੋਂ। ਇਹ ਤਾਂ ਆਪਣੀ ਇੱਕ ਸਰਕਾਰ ਦੀ ਪਾਲਿਸੀ, ਉਹਨਾਂ ਦੀ ਇੱਕ ਸਿੰਪੈਥੈਟਿਕ ਵੇ ਲੈਣ ਦੀ ਗੱਲ ਹੋਣੀ ਚਾਹੀਦੀ ਹੈ, ਅਪਰੋਚ ਹੋਣੀ ਚਾਹੀਦੀ ਹੈ। ਜੇ ਅਪਰੋਚ ਹੋਵੇ ਤੇ ਸਰਕਾਰ ਦੇ ਹੱਥ ਵਿੱਚ ਸਭ ਕੁਝ ਹੁੰਦਾ ਤੇ ਸਰਕਾਰ ਸਭ ਕੁਝ ਕਰ ਸਕਦੀ ਹੈ। ਜੀ, ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਰਕਾਰ ਸਭ ਕੁਝ ਕਰ, ਤੁਸੀਂ ਇਹ ਵੀ ਦੱਸੋ ਜਿਹੜੀ ਬਾਹਰਲੀਆਂ ਸਿੱਖ ਸੰਗਤਾਂ ਨੇ ਇਸ ਵੇਲੇ ਤੁਹਾਨੂੰ ਸੁਣ ਰਹੀਆਂ ਨੇ, ਵੇਖ ਰਹੀਆਂ ਨੇ, ਉਹ ਕਿਸ ਤਰ੍ਹਾਂ ਪ੍ਰੈਸ਼ਰ ਪਾ ਰਹੀ, ਕਿਉਂਕਿ ਅਸੀਂ ਪ੍ਰੋਟੈਸਟ ਤਾਂ ਕਰ ਰਹੇ ਹਾਂ, ਪਰ ਉਹ ਕਿਸ ਤਰ੍ਹਾਂ ਹੋਰ ਪ੍ਰੈਸ਼ਰ ਪਾ ਸਕਦੀ ਆ ਇੰਡੀਆ ਦੀ ਗਵਰਨਮੈਂਟ ਤੇ? ਦੇਖੋ, ਪ੍ਰੈਸ਼ਰ ਉਹਨਾਂ ਹੈ ਕਿ ਇਹ ਜਿਹੜੇ ਆਪਣੇ ਜਿੰਨੀਆਂ ਵੀ ਸੰਸਥਾਵਾਂ ਨੇ, ਮਨੁੱਖੀ ਅਧਿਕਾਰ ਦੀਆਂ ਸੰਸਥਾਵਾਂ ਨੇ, ਉੱਥੇ ਜਿਹੜੇ ਐਮਪੀਜ਼ ਨੇ, ਉੱਥੇ ਦੀਆਂ ਜਿਹੜੀਆਂ ਅਸੈਂਬਲੀਆਂ ਨੇ ਜਾਂ ਪਾਰਲੀਮੈਂਟ ਨੇ, ਜੇ ਉਹ ਕੋਈ ਗੱਲ ਕਰਨ ਜਾਂ ਸਰਕਾਰ ਦੇ ਇੱਥੇ ਗੱਲ ਕਰਨ ਤੇ ਉਹ ਇੱਕ ਪ੍ਰੈਸ਼ਰ ਕ੍ਰੀਏਟ ਹੁੰਦਾ ਹੀ ਹੈ। ਕਿਉਂਕਿ ਉਹ ਬੰਦਾ ਇੱਕ ਇਹਨੂੰ ਇੱਕ ਹਿਊਮਨ ਰਾਈਟ ਦਾ ਇਸ਼ੂ ਬਣਾਉਣਾ ਪਏਗਾ ਕਿ ਬਈ ਉਹ 36-37 ਦਿਨ ਤੋਂ ਹੰਗਰ ਸਟ੍ਰਾਈਕ ਨੇ ਪਹਿਲੇ ਅਰੈਸਟ ਕਰ ਲਿੱਤਾ ਗਿਆ, ਤੇ ਉਸ ਤੋਂ ਬਾਅਦ ਜਿਹੜੇ ਬੰਦੇ ਸੀ ਉਹ ਸਿਰਫ ਇਸ ਕਰਕੇ ਕਰ ਰਹੇ ਕਿ ਵੀ ਜੇ ਉਹਨਾਂ ਦੀ
ਜਿਹੜੀ ਭੁੱਖ ਹੜਤਾਲ ਹੈ ਕਿ ਉਹ ਜਿਹੜੇ ਆਪਣੀ ਸਜ਼ਾ ਕਰ ਚੁੱਕੇ ਉਹ ਹਟਾਏ ਜਾਏ। ਮੈਂ ਇੱਥੇ ਗੱਲ ਕਹਿਣਾ ਚਾਹੁੰਦਾ, ਕਈ ਲੋਕ ਗੱਲ ਕਰ ਦਿੰਦੇ ਆ ਕਿ ਬਈ ਇਹ ਮੈਰਿਟ ਆਫ ਕੇਸ ਸੀ, ਕਿ ਬਈ ਉਹਦੇ ਕੋਲ ਐਕਸਪਲੋਸਿਵ ਸੀ, ਉਹਦੇ ਕੋਲ ਸੀ, ਉਹ ਟੈਰਰਿਸਟ ਐਕਟੀਵਿਟੀ ਸੀ। ਮੈਰਿਟ ਆਫ ਕੇਸ ਦਾ ਮਾਮਲਾ ਉਦੋਂ ਖਤਮ ਹੋ ਜਾਂਦਾ, ਡਿਸਕਸ਼ਨ ਖਤਮ ਹੋ ਜਾਂਦੀ ਹੈ ਜਦੋਂ ਉਹਦੇ ਉੱਤੇ ਉਹ ਬੰਦਾ ਕਨਵਿਕਟ ਹੋ ਕੇ ਉਹਨੂੰ ਸਜ਼ਾ ਸੁਣਾ ਦਿੱਤੀ ਗਈ ਹੋਵੇ। ਤੇ ਸਜ਼ਾ ਸੁਣਾਉਣ ਤੋਂ ਬਾਅਦ ਉਹ ਸਜ਼ਾ ਭੁਗਤ ਲੈਂਦਾ ਹੈ ਤੇ ਉਹਦੇ ਬਾਅਦ ਇਸ ਗੱਲ ਨੂੰ ਕਰਨ ਦਾ ਕੋਈ ਮਤਲਬ ਨਹੀਂ ਹੈ ਕਿ ਮੈਰਿਟ ਆਫ ਕੇਸ ਕੀ ਸੀ, ਕੇਸ ਦੇ ਵਿੱਚ ਕੀ ਸੀ, ਕਿਉਂਕਿ ਗੱਲ ਤਾਂ ਉੱਥੋਂ ਉਹਨੂੰ ਸਜ਼ਾ ਸੁਣਾ ਦਿੱਤੀ ਗਈ। ਦੂਜੀ ਗੱਲ, ਜੇ ਕੋਰਟ ਨੇ ਗੱਲ ਕਹਿ ਦਿੱਤੀ ਜੇ ਉਹਨੇ ਸੁਣਾਉਣੀ ਹੁੰਦੀ ਸਜ਼ਾ ਕਿ ਟਿਲ ਡੈਥ, ਤਾਂ ਉਹ ਉਸ ਤਰ੍ਹਾਂ ਸੁਣਾਉਂਦਾ ਜਿੱਦਾਂ ਉਹਨੇ ਹੁਣ ਗੁਜਰਾਤ 'ਚ ਇੱਕ ਮਿਨਿਸਟਰ ਮਾਇਆ ਕੋਟਲਾ ਨੇ 28 ਸਾਲ ਦੀ ਕੀਤੀ, ਜਾਂ ਜਗਤਾਰ ਸਿੰਘ ਹਵਾਰਾ ਨੂੰ ਉਹਨਾਂ ਨੇ ਕਿਹਾ ਕਿ ਟਿਲ ਡੈਥ ਕੀਤੀ। ਪਰ ਜਿਹੜੀ ਜਦੋਂ ਉਹਨੇ ਕੋਰਟ ਨੇ ਕਹਿਣਾ ਹੁੰਦਾ, ਤੇ ਇਸ ਮਾਮਲੇ ਵਿੱਚ ਜਦੋਂ ਹੁੰਦਾ ਕਿ ਕੋਰਟ ਜਦੋਂ ਕਹਿੰਦਾ ਕਿ ਉਮਰ ਕੈਦ, ਤੇ ਉਹਦਾ ਮਤਲਬ ਹੁੰਦਾ ਕਿ 14 ਸਾਲ ਬਾਅਦ ਤੁਸੀਂ ਸਰਕਾਰ ਜਿਹੜੀ ਹੈ ਉਸ ਤੇ ਆਪਣਾ ਵਿਊ ਲੈ ਸਕਦੀ ਹੈ ਤੇ ਰਿਹਾ ਕਰ ਸਕਦੀ ਹੈ। ਤੇ ਹੁਣ ਇਹਦਾ ਮਤਲਬ ਇਹ ਹੈ ਕਿ ਜਦ ਜੱਜ ਨਹੀਂ ਕਹਿ ਰਿਹਾ ਕਿ ਇਹਨੂੰ ਇੰਨੇ ਸਾਲ ਤੱਕ ਬੰਦ ਰੱਖੋ 14 ਸਾਲ ਤੋਂ ਬਾਅਦ ਜ਼ਿਆਦਾ, ਤੇ ਤੁਸੀਂ ਸਰਕਾਰ ਜਿਹੜੀ ਹੈ ਉਹਨਾਂ ਨੂੰ ਕਿਵੇਂ ਬਿਨਾਂ ਉਹਦੇ ਜੱਜ ਦੇ ਫੈਸਲੇ ਦੇ ਵੀ ਖਿਲਾਫ ਹੋਈ ਨਾ ਇਹ ਗੱਲ, ਅਵਮਾਨਨਾ ਹੋ ਗਈ ਉਹਦੀ। ਪਰ ਫਿਰ ਵੀ ਇਸ ਹਿੰਦੁਸਤਾਨ 'ਚ ਜਿਹੜਾ ਆ ਇਹ ਹਿਊਮਨ ਰਾਈਟਸ ਦੀ ਕੋਈ ਕਦਰ ਨਹੀਂ ਕਰਦਾ। ਹਾਂਜੀ, ਤੇ ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਜੀ ਦੀ ਭਾਈ ਗੁਰਬਖਸ਼ ਸਿੰਘ ਜੀ ਦੀ ਹੜਤਾਲ ਨੇ, ਆਪਣੀ ਭੁੱਖ ਹੜਤਾਲ ਨੇ ਪੂਰੀ ਦੁਨੀਆ ਦੇ ਵਿੱਚ ਜਿਹੜੀ ਸਿੱਖ ਸੰਗਤਾਂ ਨੇ ਬਾਲੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰ ਦਿੱਤਾ, ਤੇ ਪੰਜਾਬ ਦੇ ਵਿੱਚ ਵੀ ਕਾਫੀ ਸਿੱਖ ਸੰਗਤਾਂ ਉਹਨਾਂ ਦਾ ਸਾਥ ਦੇ ਰਹੀਆਂ। ਤੇ ਇਹ ਵੀ ਦੱਸੋ ਜਿਸ ਤਰ੍ਹਾਂ ਦਿੱਲੀ ਵਿੱਚ ਸਿੱਖ ਸੰਗਤਾਂ ਦਾ ਇਸ ਸੰਬੰਧੀ ਕੀ ਵਰਤਾਰਾ ਹੈ, ਇਸ ਬਾਰੇ ਵੀ ਜਾਣਕਾਰੀ ਦਿਓ। ਦੇਖੋ, ਦਿੱਲੀ ਵਿੱਚ ਵੀ ਗੱਲ ਇਹ ਹੈ ਕਿ ਜਿਹੜਾ ਮੀਡੀਆ ਹੈ ਉਹ ਇੰਟਰਨੈਟ ਤੋਂ ਹੀ ਉਹਨਾਂ ਕੋਲ ਕੋਈ ਗੱਲ ਪਹੁੰਚ ਰਹੀ ਹੈ। ਬਾਕੀ ਇੱਥੇ ਦੇ ਕੋਈ ਮੇਨ ਟੀਵੀ ਜਾਂ ਨਿਊਜ਼ਪੇਪਰ ਉਸ ਨੂੰ ਬਿਲਕੁਲ ਕਵਰ ਨਹੀਂ ਕਰ ਰਹੇ। ਅਸੀਂ ਹੁਣ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਛੋਟੇ ਪ੍ਰੋਗਰਾਮ ਲਗਾਤਾਰ ਜਗ੍ਹਾ ਤੇ ਕਰਾ ਰਹੇ ਆ, ਤੇ ਉਹਦੇ ਨਾਲ ਘੱਟੋ ਘੱਟ ਜਿਹੜੇ ਸਿੱਖ ਯੰਗ ਹੈਗੇ ਆ ਉਹਨਾਂ ਨੂੰ ਪਤਾ ਲੱਗ ਰਿਹਾ, ਲੋਕਾਂ ਨੂੰ ਪਤਾ ਲੱਗ ਰਿਹਾ। ਕਈ ਗੁਰਦੁਆਰਿਆਂ ਤੇ ਜਾ ਕੇ ਅਸੀਂ ਪੋਸਟਰ ਵੀ ਲਾਏ ਹੈ। ਉਹਦੇ ਨਾਲ ਇੱਕ ਇਹੀ ਕਾਰਨ ਹੈ ਕਿ ਹੁਣ ਦਿੱਲੀ ਕਮੇਟੀ ਜਿਹੜੀ ਹੈ ਭੱਜੀ ਹੈ ਉੱਧਰ ਨੂੰ, ਕਿਉਂਕਿ ਉਹਨਾਂ ਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਸੀ ਤੁਸੀਂ ਕਰ ਕੀ ਰਹੇ ਹੋ ਜੀ, ਤੇ ਉਸ ਕਰਕੇ ਹੈ। ਪਰ ਇਹ ਹੈ ਕਿ ਜਿਸ ਲੈਵਲ ਦੇ ਉੱਤੇ ਅਵੇਅਰਨੈਸ ਹੋਣੀ ਚਾਹੀਦੀ ਹੈ, ਕਿਉਂਕਿ ਮੀਡੀਆ ਜਿਹੜਾ ਨਾ ਉਹਨਾਂ ਦੇ ਹੱਥ 'ਚ ਹੈ। ਇੱਕ ਜਿਹੜੇ ਨਾ ਕੇਬਲ ਰੈਗੂਲੇਸ਼ਨ ਐਕਟ ਜਿਹੜੇ ਨੇ ਉਹ ਗੜਬੜ ਨੇ, ਤੇ ਉਹਦੇ ਵਿੱਚ ਸਟੇਟ ਗਵਰਨਮੈਂਟਾਂ ਜਿਹੜੀਆਂ ਉਹ ਕੇਬਲ ਨੂੰ ਕੰਟਰੋਲ ਕਰਕੇ ਤੇ ਫਿਰ ਉਹਦੇ ਨਾਲ ਆਪਣਾ ਦੂਜੇ ਚੈਨਲਾਂ ਨੂੰ ਵੀ ਕੰਟਰੋਲ ਕਰ ਲੈਂਦੀਆਂ, ਤੇ ਉਹ ਗੜਬੜ ਜ਼ਰੂਰ ਚੱਲ ਰਹੀ ਹੈ। ਪਰ ਫਿਰ ਵੀ ਖਾਸ ਕਰ ਜਿਹੜਾ ਸੋਸ਼ਲ ਮੀਡੀਆ ਉਹਦੇ ਤੋਂ ਗੱਲ ਲੋਕਾਂ ਤੱਕ ਪਹੁੰਚ ਰਹੀ ਹੈ। ਜੀ ਬਿਲਕੁਲ। ਤੇ ਇਹ ਵੀ ਦੱਸੋ ਵੀਰ ਜੀ, ਜਿਸ ਤਰ੍ਹਾਂ ਜਿਹੜੀ ਬਾਹਰਲੀਆਂ ਸਿੱਖ ਸੰਗਤਾਂ ਨੇ ਹੁਣ ਇਸ ਵੇਲੇ ਤੁਹਾਨੂੰ ਸੁਣ ਰਹੀਆਂ ਨੇ, ਵੇਖ ਰਹੀਆਂ ਨੇ, ਤੁਸੀਂ ਜਿਸ ਤਰ੍ਹਾਂ ਆਪਣੇ ਭਾਈ ਗੁਰਬਖਸ਼ ਸਿੰਘ ਜੀ ਦੀ ਗੱਲ ਕੀਤੀ ਹੈ, ਤੁਸੀਂ ਬਾਹਰਲੀ ਸੰਗਤਾਂ ਨੂੰ ਕੋਈ ਸੁਨੇਹਾ ਦੇਣਾ ਚਾਹੋ ਭਾਈ ਗੁਰਬਖਸ਼ ਸਿੰਘ ਦੀ ਹੜਤਾਲ ਸੰਬੰਧੀ, ਕਿਉਂਕਿ ਸਾਡੇ ਕੋਲ 1 ਮਿੰਟ ਰਹਿ ਗਿਆ ਬ੍ਰੇਕ ਦੇ ਵਿੱਚ, ਜਾਂ ਕੁਝ ਹੋਰ ਕੋਈ ਦੱਸਣਾ ਚਾਹੋ? ਮੈਂ ਉਹ ਆਪਣਾ ਸਹਿਯੋਗ ਬਾਹਰ ਪ੍ਰੋਟੈਸਟ ਕਰਕੇ ਕਰ ਰਹੇ ਨੇ, ਪਰ ਇੱਕ ਗੱਲ ਜ਼ਰੂਰ ਹੈ ਕਿ ਇਹ ਅਜੇ ਸ਼ਾਂਤਮਈ ਢੰਗ ਨਾਲ ਚੱਲ ਰਹੇ ਨੇ, ਤੇ ਸਾਨੂੰ ਉਹਨਾਂ ਦਾ ਸਪੋਰਟ ਕਰਨਾ ਚਾਹੀਦਾ। ਸਰਕਾਰ ਨੂੰ ਵੀ ਸਮਝਣਾ ਚਾਹੀਦਾ। ਮੇਰਾ ਬਾਹਰਲੇ ਸਿੱਖ ਵਿੱਚ ਮੈਨੂੰ ਪਤਾ ਉਹਨਾਂ ਦੀ ਭਾਵਨਾ ਬੜੀ ਹੈ, ਪਰ ਉਹ ਇਹੀ ਕਰ ਸਕਦੇ ਨੇ ਜਿੰਨੀਆਂ ਹਿਊਮਨ ਰਾਈਟ ਆਰਗੇਨਾਈਜੇਸ਼ਨਸ ਨੇ ਜਾਂ ਜੋ ਵੀ ਨੇ ਉੱਥੇ ਬਾਹਰ ਐਮਨਿਸਟੀ ਇੰਟਰਨੈਸ਼ਨਲ ਵਾਲੇ ਆ ਜਾਂ ਕੋਈ ਹੋਰ ਹੈਗੇ ਆ, ਉਹਨਾਂ ਨੂੰ ਅਪਰੋਚ ਕਰਨੀ ਹੈ, UN ਨੂੰ ਅਪਰੋਚ ਕਰਨੀ ਹੈ, ਜਿੱਥੇ ਵੀ ਅਪਰੋਚ ਕਰ ਸਕਦੇ ਨੇ। ਜਿਹੜੇ ਕੋਈ ਮੈਂਬਰ ਆਫ ਪਾਰਲੀਮੈਂਟ ਜਾਂ ਦੂਜੇ ਨੇ ਕੋਈ ਗੱਲਾਂ ਕਹਿਣ ਜਿਹਦੇ ਨਾਲ ਇੱਕ ਪ੍ਰੈਸ਼ਰ ਕ੍ਰੀਏਟ ਹੋਵੇ, ਤੇ ਉਹ ਜ਼ਰੂਰੀ ਹੈ ਤੇ ਉਹਦੇ ਨਾਲ ਕੋਈ ਫਰਕ ਇੱਥੇ ਵੀ ਜ਼ਰੂਰ ਪੈਂਦਾ ਜੀ। ਤੇ ਜਰਨੈਲ ਸਿੰਘ ਜੀ, ਸਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਤੇ ਸਾਡੀ ਸਿੱਖ ਸੰਗਤਾਂ ਦੇ ਰੂਬਰੂ ਹੋਏ। ਤੁਹਾਡੇ ਕੋਲ ਮੈਂ ਇੱਥੇ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਫਤਿਹ। Viewers, वक्त हो गया एक छोटे से ब्रेक तक। Keep watching News TV 84 The Now will be right back after a short break.